Sikh leaders, Shiv Sena come face to face during protest of Khan's film Lal Singh Chaddha in Jalandhar. Tension was witnessed outside MBD Mall in Jalandhar after Shiv Sena activists reached there demanding the star Amar Khan's film Lal Singh Chaddha be taken out. The situation became tense when activists of Sikh Talmil committee also reached the mall and countered the Shiv Sena leaders saying they won't tolerate such hooliganism. They said there was nothing objectionable in the movie and boycotting or demanding its ban over a movie that was released some 8 years ago was unjustified. We all Sanatanis will not allow his films to run in our country. We will go from door to door और उन्होंने आदित्यनाथ ਨੂੰ ਕਿਹਾ ਇਸ ਦੇ ਉੱਤੇ ਪਾਬੰਦੀ ਲਾਈ ਜਾਏ। ਵੀਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਡਾ ਅੱਜ ਹੀ ਰਿਲੀਜ਼ ਹੋਈ ਹੈ ਔਰ ਜਲੰਧਰ ਵਿੱਚ ਸ਼ਿਵ ਸੈਨਾ ਵੱਲੋਂ ਪ੍ਰੋਟੈਸਟ ਕੀਤਾ ਗਿਆ, ਜਿਸ ਦੇ ਜਵਾਬ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਜਵਾਬੀ ਪ੍ਰੋਟੈਸਟ ਕੀਤਾ। ਹਿੰਦੂਤਵੀਆਂ ਦੇ ਖਿਲਾਫ ਸਿੱਖਾਂ ਵੱਲੋਂ ਲਈ ਜਾ ਰਹੀ ਪੋਜੀਸ਼ਨ ਦੇ ਦੂਰਗਾਮੀ ਜਿਹੜੇ ਚੰਗੇ ਪ੍ਰਭਾਵ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲਾਂ ਹੀ ਇਕਬਾਲੀਆ ਬਿਆਨ ਦੇ ਦਈਏ ਕਿ ਹਾਲੀਵੁੱਡ ਹੋਏ ਕਿ ਬਾਲੀਵੁੱਡ ਹੋਏ, ਨਾ ਸਾਡੀ ਫਿਲਮਾਂ 'ਚ ਦਿਲਚਸਪੀ ਹੈ ਅਤੇ ਨਾ ਹੀ ਸਾਨੂੰ ਉਸ ਦੇ ਬਾਰੇ ਕੋਈ ਬਹੁਤਾ ਇਲਮ ਹੈ ਕਿ ਇਸ ਨਾਲ ਹਾਂ ਇੰਨਾ ਜ਼ਰੂਰ ਇਲਮ ਹੈ ਕਿ ਬਾਲੀਵੁੱਡ ਫਿਲਮ ਇੰਡਸਟਰੀ ਜਿਹੜੀ ਹਿੰਦੂਤਵਾ ਦੀ ਜਾਂ ਈਵਨ ਇੰਡੀਆ ਦੀ ਇੱਕ ਸੌਫਟ ਪਾਵਰ ਬਣ ਕੇ ਉਸ ਨੇ ਕੱਲਾ ਭਾਰਤੀ ਲੋਕਾਂ 'ਚ ਹੀ ਨਹੀਂ ਦੂਰ ਦੁਰਾਡੇ ਤੱਕ ਇੱਕ ਨੇਸ਼ਨ ਇੰਡੀਆ ਦਾ ਕਾਨਸੈਪਟ ਵੀ ਵੇਚਿਆ। ਉਹਨਾਂ ਨੇ ਜਿਹੜੀ ਡੈਡ ਹਿੰਦੂ ਮਾਈਥੋਲੋਜੀ ਉਸ ਦੇ ਉੱਤੇ ਫਿਲਮਾਂ ਬਣਾ ਕੇ ਉਹਨਾਂ ਨੂੰ ਅਲਾਈਵ ਵੀ ਕੀਤਾ, ਜ਼ਿੰਦਾ ਵੀ ਕੀਤਾ ਔਰ ਇਸ ਦੇ ਨਾਲ ਨਾਲ ਇਸ ਫਿਲਮ ਇੰਡਸਟਰੀ ਦੇ ਵਿੱਚ ਸਿੱਖਾਂ ਨੂੰ ਇੱਕ ਮਜ਼ਾਹੀਆ ਕਿਰਦਾਰ ਦੇ ਤੌਰ 'ਤੇ ਟੈਕਸੀ ਡਰਾਈਵਰ ਜਾਂ ਕੋਈ ਹੋਰ ਇਸ ਕਿਸਮ ਦੇ ਜਿਹੜੇ ਕਰੈਕਟਰਸ ਦੇ ਵਿੱਚ ਕਰਕੇ ਜਿਹੜਾ ਹੈ ਉਹ ਡੀਹਿਊਮਨਾਈਜ਼ ਵੀ ਕੀਤਾ, ਕਿਉਂਕਿ ਇਹ ਇੱਕ ਆਮ ਵਰਤਾਰਾ ਹੁੰਦਾ ਹੈ ਕਿ ਜਿਨ੍ਹਾਂ ਦਾ ਮੁਕਾਬਲਾ ਤੁਸੀਂ ਸ਼ਿਵਲਰੀ ਨਾਲ, ਬਹਾਦਰੀ ਨਾਲ, ਯੋਗਤਾ ਨਾਲ, ਦੂਸਰੀਆਂ ਚੀਜ਼ਾਂ ਨਾਲ ਨਾ ਕਰ ਸਕੋ, ਉਹਨਾਂ ਦੇ ਫਿਰ ਲਤੀਫੇ ਬਣਾਏ ਜਾਂਦੇ ਨੇ, ਉਹਨਾਂ ਨੂੰ ਪੁੱਟ ਡਾਊਨ ਕੀਤਾ ਜਾਂਦਾ ਹੈ, ਉਹਨਾਂ ਨੂੰ ਇਹ ਜਾਲ ਕਿਸਮ ਦੇ ਔਰ ਜਿਹੜੇ ਨੇ ਅੱਧੇ ਅਨਪੜ੍ਹ ਜਾਂ ਅਨਪੜ੍ਹ ਇਹ ਪ੍ਰੈਜ਼ੈਂਟ ਕੀਤੇ। ਸੋ ਇਹ ਜਿਹੜਾ ਇਮੇਜ ਹੈ ਇਹ ਬਾਲੀਵੁੱਡ ਫਿਲਮ ਇੰਡਸਟਰੀ ਨੇ ਬੜੀ ਕਾਮਯਾਬੀ ਦੇ ਨਾਲ ਕੀਤਾ ਔਰ ਸਰਦਾਰ ਜੀ ਜੋਕ, ਸਰਦਾਰ ਜੀ ਲਤੀਫਿਆਂ ਦਾ ਜਿਹੜਾ ਫਿਰ ਉਹਨਾਂ ਦੇ ਲਿਟਰੇਚਰ, ਉਹਨਾਂ ਦੀਆਂ ਪਬਲੀਕੇਸ਼ਨਸ ਔਰ ਦੂਸਰਿਆਂ ਨੇ ਵੀ ਉਹਦਾ ਆਧਾਰ ਬਣਾ ਕੇ ਜਿਹੜਾ ਇਸ ਨੂੰ ਕਾਫੀ ਨੈਗੇਟ ਕੀਤਾ ਸਿੱਖ ਕੌਮ ਨੂੰ। ਅੱਛਾ, ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰਾ ਕਾਲਾ ਧਨ ਇਨਵੋਲਵ ਸੀ ਔਰ ਇੱਕ ਜ਼ਮਾਨੇ ਦੇ ਵਿੱਚ ਜੇ ਅਸੀਂ ਬਾਲੀਵੁੱਡ ਇੰਡਸਟਰੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੱਡੀ ਇਨਵੈਸਟਮੈਂਟ ਫਿਲਮਾਂ ਬਣਾਉਣ, ਦੂਜੇ ਤੀਜੇ 'ਚ ਮਾਫੀਆ ਗਰੁੱਪ, ਉਹ ਭਾਵੇਂ ਕੋਈ ਹਾਜੀ ਮਸਤਾਨ ਦਾ ਨਾਂ ਲਏ ਜਾਂ ਸ਼ਕੀਲ ਮੀਆਂ ਅਤੇ ਬੜੇ ਮੀਆਂ, ਅਤੇ ਇਹ ਜਿੰਨੇ ਪ੍ਰੋਡਿਊਸਰ ਔਰ ਦੂਸਰੇ ਸੀ ਉਹ ਰਲ ਕੇ ਉਹਨਾਂ ਨਾਲ ਚੱਲਦੇ ਸੀ, ਪੈਸਾ ਵੀ ਉਹਨਾਂ ਦਾ ਲੱਗਦਾ ਸੀ, ਪੈਸਾ ਉਹਨਾਂ ਦਾ ਵਾਈਟ ਹੋ ਜਾਂਦਾ ਸੀ ਅਤੇ ਫਿਰ ਮਨਮਰਜ਼ੀ ਅਨੁਸਾਰ ਉਹ ਜਿਹਨੂੰ ਚਾਹੁੰਦੇ ਸੀ ਪ੍ਰਮੋਟ ਕਰਦੇ ਸੀ ਔਰ ਬਦ ਅਖਲਾਕੀ ਵੀ ਸਿਰੇ 'ਤੇ ਹੁੰਦੀ ਸੀ, ਜਿਹਨੂੰ ਮਰਜ਼ੀ ਉਹ ਆਪਣੀ ਚਾਹਤ ਦੱਸ ਕੇ ਜੋ ਮਰਜ਼ੀ ਕਿਸੇ ਨਾਲ ਕਰਨ ਦੀ ਸਮਰੱਥਾ ਰੱਖਦੇ ਸੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ 30s ਤੋਂ ਜਦੋਂ ਸਾਇਲੈਂਟ ਮੂਵੀਜ਼ ਤੋਂ ਨਿਕਲ ਕੇ ਫਿਲਮ ਇੰਡਸਟਰੀ ਦਾ ਦੌਰਾ ਸ਼ੁਰੂ ਹੋਇਆ, ਬਹੁਤ ਵੱਡੀ ਦੇਣ ਜਿਹੜੀ ਜੇ ਕਲਾਕਾਰੀ ਦੇ ਪਿੜ 'ਚ ਕਹਿਣਾ ਹੋਏ, ਕਿਉਂਕਿ ਜ਼ਾਹਰ ਹੈ ਕਿ ਉਸ ਜ਼ਮਾਨੇ ਦੇ ਵਿੱਚ ਚੰਗੇ ਘਰਾਂ ਦੀਆਂ ਕੁੜੀਆਂ ਜਾਂ ਮੁੰਡੇ ਉਹ ਫਿਲਮ ਇੰਡਸਟਰੀ ਜਾਂ ਦੂਸਰੇ ਨੂੰ ਤਾਂ ਇਹ ਕਦੇ ਪੇਰੈਂਟਸ ਹੀ ਅਲਾਓ ਨਹੀਂ ਸੀ ਕਰਦੇ। ਸੋ ਜਿਹੜਾ ਤਵਾਇਫ ਔਰ ਦੂਸਰਾ ਕਲਚਰ ਸੀ, ਕੋਠਾ ਕਲਚਰ, ਉਹਨਾਂ ਦੇ ਵਿੱਚ ਕਿਉਂਕਿ ਨਾਚ ਗਾਣਾ ਦੂਜਾ ਤੀਜਾ ਉਹਨਾਂ ਦੀ ਤਾਂ ਟ੍ਰੇਨਿੰਗ ਇਸ ਲਿਹਾਜ਼ ਨਾਲ ਹੁੰਦੀ ਸੀ, ਬਹੁਤ ਸਾਰਿਆਂ ਦੀ ਜਿਹੜੀ ਐਂਟਰੀ ਉਸ ਰਾਹੀਂ ਹੋਈ। ਹੌਲੀ ਹੌਲੀ ਵਕਤ ਪਾ ਕੇ ਜਦੋਂ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ
ਜਾਂ ਹੋਰ ਵੀ ਸਮਾਜ ਦਾ ਨਜ਼ਰੀਆ ਵੀ ਬਦਲਿਆ ਜੀ। ਔਰ ਉਹ ਸਾਰੇ ਦੇ ਨਾਲ ਦੂਸਰਿਆਂ ਦੀ ਆਮਦ ਵੀ ਸ਼ੁਰੂ ਹੋਈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਮਜ਼ਹਬ ਵਾਈਜ਼ ਕਹਿਣਾ ਹੋਏ ਉਹ ਪ੍ਰੋਡਿਊਸਰ, ਡਾਇਰੈਕਟਰ, ਐਕਟਰ, ਐਕਟਰੈਸਿਸ, ਇਹ ਸਾਰਾ ਹੀ 50ਵਿਆਂ ਤੋਂ ਵੀ ਪਹਿਲਾਂ ਦੇ ਦੌਰ 40s ਤੋਂ ਜੇ ਕਹਿਣਾ ਹੋਏ ਤੇ ਮੁਸਲਮਾਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਵੱਡੇ ਵੱਡੇ ਉਹਨਾਂ ਦੇ ਥਿੰਕਰ, ਰਾਈਟਰ, ਸਕ੍ਰਿਪਟ ਰਾਈਟਰ। ਔਰ ਦੂਸਰਾ ਇਹ ਵੱਖਰੀ ਗੱਲ ਹੈ ਕਿ ਵੀ ਇੱਕ ਜ਼ਮਾਨਾ ਸੀ ਕਿ ਜਿਸ ਹੱਦ ਤੱਕ ਕਿਉਂਕਿ ਉਹੀ ਪੀਰੀਅਡ ਸੀ ਜਦੋਂ ਫਿਰਕੂ ਨਫ਼ਰਤ ਵੀ ਚੱਲ ਰਹੀ ਸੀ, ਸੋ ਮੁਸਲਮਾਨ ਜਿਹੜੇ ਕਿਰਦਾਰ ਨੇ ਉਹ ਕੋਈ ਦਲੀਪ ਕੁਮਾਰ ਬਣ ਗਿਆ, ਕੋਈ ਮੀਨਾ ਕੁਮਾਰੀ ਬਣ ਗਈ, ਕੋਈ ਹੋਰ ਨਾਵਾਂ ਦੇ ਥੱਲੇ ਜਿਹੜੇ ਨੇ ਉਹ ਫਿਲਮੀ ਦੁਨੀਆ ਦੇ ਵਿੱਚ ਆਉਂਦੇ ਸੀ। ਔਰ ਸ਼ਾਇਦ ਪਹਿਲੀਆਂ ਐਕਟਰੈਸਿਸ ਚੋਂ ਵਹੀਦਾ ਰਹਿਮਾਨ ਸੀ। ਜਦੋਂ ਉਹਦੇ ਜਿਹਨੇ ਉਹਨੂੰ ਕਾਸਟ ਕੀਤਾ ਪਹਿਲੀ ਫਿਲਮ 'ਚ, ਉਹਨੂੰ ਕਿਹਾ ਕਿ ਵੀ ਤੇਰਾ ਨਾਂ ਬਦਲਣਾ ਪਏਗਾ ਫਲਾਣੀ ਕੁਮਾਰੀ, ਉਹਨੇ ਕਿਹਾ ਕਿਉਂ? ਮੇਰੇ ਮਾਪਿਓ ਨੇ ਵਹੀਦਾ ਰਹਿਮਾਨ ਰੱਖਿਆ ਕਿ ਇਹਦੇ 'ਚ ਕੀ ਭੈੜ ਹੈ। ਔਰ ਉਹਨੇ ਇਨਸਿਸਟ ਕੀਤਾ ਔਰ ਉਹ ਛੱਡ ਕੇ ਚਲੀ ਗਈ ਸੀ। ਲੇਟਰ ਔਨ ਉਸੇ ਹੀ ਨਾਂ ਥੱਲੇ ਉਹਨੇ ਕੰਮ ਕੀਤਾ। ਸੋ ਇਹ ਸ਼ੁਰੂਆਤ ਸੀ ਕਿ ਜਦੋਂ ਅਦਰਵਾਈਜ਼ ਉਹ ਸਭ ਦੇ ਪਿੱਛੇ ਜਿਹੜੇ ਸੀ ਵੱਡੇ ਵੱਡੇ ਦਿਮਾਗ, ਜਿਹੜੇ ਬੜੇ ਬੜੇ ਜਿਨ੍ਹਾਂ ਨੇ ਡਾਇਲੌਗਸ ਲਿਖੇ, ਐਕਟਿੰਗਸ ਕੀਤੀਆਂ, ਦਲੀਪ ਕੁਮਾਰ ਦੇ ਉੱਤੇ ਤਾਂ ਆ ਕੇ ਸਭ ਕੁਝ ਮੁੱਕ ਜਾਂਦਾ ਹੈ। ਜਿੰਨਾ ਵੱਡਾ ਯੂਸਫ ਖਾਨ ਜਿਹੜਾ ਉਹ ਦਲੀਪ ਕੁਮਾਰ ਬਣ ਜਾਂਦਾ। ਲੇਕਿਨ ਉਹਨਾਂ ਨੂੰ ਵੀ ਇਹ ਜਿਹੜੀ ਹਿੰਦੂ ਥਾਟ ਨੇ ਕਬੂਲ ਨਹੀਂ ਸੀ ਕੀਤਾ। ਔਰ ਜਿਵੇਂ ਦਲੀਪ ਕੁਮਾਰ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਜਿਵੇਂ ਹਿੰਦੂ ਤਵੀਆਂ ਨੇ ਮਿਲਾਈਨ ਕਰਨ ਦੀ ਕੋਸ਼ਿਸ਼ ਕੀਤੀ, ਇਹ ਇੱਕ ਵੱਖਰਾ ਚੈਪਟਰ ਹੈ। ਫਿਰ ਇੱਕ ਪੀਰੀਅਡ ਆਇਆ ਕਿ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਭਾਈ ਐਕਟਿੰਗ ਦੇ ਦੌਰ ਦੇ ਵਿੱਚ ਜਿਹੜਾ ਉਹ ਆਮਿਰ ਖਾਨ, ਸ਼ਾਹਰੁਖ ਖਾਨ, ਸਲਮਾਨ ਖਾਨ, ਇਹਨਾਂ ਨੇ ਆਪਣਾ ਜਿਹੜਾ ਉਹ ਸਿੱਕਾ ਮਨਵਾਇਆ। ਜ਼ਾਹਰ ਹੈ ਆਪਣੇ ਚੰਗੀ ਜਿਹੜੀ ਹੈ ਉਹਨਾਂ ਦੀ ਕਾਰਗੁਜ਼ਾਰੀ ਦੇ ਨਾਲ, ਚੰਗੀ ਐਕਟਿੰਗ ਦੇ ਨਾਲ। ਔਰ ਜਦੋਂ ਹਿੰਦੂ ਤਵੀ ਦੌਰ 2014 ਦਾ ਸ਼ੁਰੂ ਹੁੰਦਾ ਹੈ, ਹਾਲਾਂ ਜਿਵੇਂ ਅਸੀਂ ਕਿਹਾ ਵੀ ਇੱਕ ਪਾਸੇ ਸਿੱਖਾਂ ਨੂੰ ਜੋਕਰ ਕਰੈਕਟਰ ਬਣਾ ਕੇ ਮਿਲਾਈਨ ਕਰਨ ਦੀ ਲਾਈਨ ਤਾਂ ਰਹੀ, ਦੂਸਰੇ ਪਾਸੇ ਇਹਨਾਂ ਨੇ ਦੇਖਿਆ ਕਿ ਭਾਈ ਕਿਹੜੇ ਕਿਹੜੇ ਫੀਲਡ ਨੇ ਜਿਹਦੇ 'ਚ ਜਿਹੜੀ ਮੁਸਲਮਾਨਾਂ ਦਾ ਥੋੜ੍ਹਾ ਬਹੁਤ ਉਹਨਾਂ ਦਾ ਆਨਰ ਜਾਂ ਪੈਸਾ ਜਾਂ ਸੌਖੇ ਨੇ, ਔਰ ਉੱਥੇ ਉਹਨਾਂ ਨੇ ਕਿਵੇਂ ਉਹਨਾਂ ਨੂੰ ਡੀਰੇਲ ਕਰਨਾ। ਔਰ ਇਹਨਾਂ ਦਾ ਧਿਆਨ, ਕਿਉਂਕਿ ਉਹਦੇ 'ਚੋਂ ਦੋ ਚੀਜ਼ਾਂ ਸੀ, ਇਕੱਲਾ ਇਹੀ ਨਹੀਂ ਕਿ ਮਨੀ ਫੈਕਟਰ ਬਾਲੀਵੁੱਡ ਦੇ ਨਾਲ ਇਨਵੋਲਵ ਹੁੰਦਾ ਸੀ, ਕਿਉਂਕਿ ਬਾਲੀਵੁੱਡ ਦੀ ਥਿੰਕਿੰਗ 'ਚ ਕੁੱਲ ਮਿਲਾ ਕੇ ਇੱਕ ਸੈਕੂਲਰ ਇੰਡੀਆ ਜਿਸ ਦੇ ਵਿੱਚ ਸਾਰੇ ਭਾਈ ਭਾਈ, ਇਹ ਸਾਡਾ ਦੇਸ਼ ਔਰ ਇਹ ਦੇਸ਼ ਹੈ ਵੀਰ ਜਵਾਨੋਂ ਕਾ, ਇਸ ਕਿਸਮ ਦਾ ਉਹ ਤੇ ਜੇ ਇਹ ਹਿੰਦੂਤਵਾ ਦੇ ਏਜੰਡੇ 'ਚ ਫਿੱਟ ਨਹੀਂ ਸੀ ਹੁੰਦਾ। ਸੋ ਇਹਨਾਂ ਲਈ ਜ਼ਰੂਰੀ ਸੀ ਕਿ ਵੀ ਇਸ ਬਾਲੀਵੁੱਡ ਦਾ ਜਿਹੜੀ ਗ੍ਰਿਪ ਨੂੰ ਤੋੜਿਆ ਜਾਏ। ਉਸ ਨੂੰ ਤੋੜਨ ਦੇ ਨਾਲ ਸੈਕੂਲਰ ਇੰਡੀਆ ਦਾ ਕਨਸੈਪਟ ਵੀ ਟੁੱਟਦਾ ਹੈ। ਔਰ ਨਾਲ ਦੀ ਨਾਲ ਜਿਹੜੀ ਡੋਮੀਨੈਂਸ ਹੈ ਮੁਸਲਮਾਨਾਂ ਦੀ, ਉਹ ਐਕਟਿੰਗ ਦੇ ਪਿੜ 'ਚ ਹੋਏ, ਸਕ੍ਰਿਪਟ ਰਾਈਟਿੰਗ 'ਚ ਹੋਏ, ਈਵਨ ਪ੍ਰੋਡਕਸ਼ਨ 'ਚ ਹੋਏ, ਉਹ ਸਾਰੀ ਵੀ ਮੁੱਕ ਜਾਂਦੀ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਕਿਵੇਂ ਕੋਈ ਬਾਹੂਬਲੀ, ਕੋਈ ਬਜਰੰਗ ਬਲੀ, ਕੋਈ ਇਸ ਕਿਸਮ ਦੇ ਕਰੈਕਟਰਸ ਵਾਲੀਆਂ ਫਿਲਮਾਂ, ਔਰ ਕਸ਼ਮੀਰ ਫਾਈਲਸ ਦਾ ਵਿਵੇਕ ਅਗਨੀਹੋਤਰੀ ਦੀ ਲੇਟੈਸਟ ਐਗਜ਼ਾਮਪਲ ਹੈ ਕਿ ਕਿਵੇਂ ਉਹਨਾਂ ਨੇ ਜਿਹੜੀਆਂ ਆਊਟ ਆਫ ਉਹ ਸਾਰੇ ਬਾਲੀਵੁੱਡ 'ਚੋਂ ਕੱਢ ਕੇ, ਔਰ ਉਹਦੇ 'ਚ ਵੀ ਉਹਨਾਂ ਨੇ ਕਿਵੇਂ ਜਿਹੜਾ ਉਹਦਾ ਰਾਜਪੂਤ ਕੀ ਸੁਸ਼ੀਲ ਰਾਜਪੂਤ ਕੇ ਕੀ ਮਰ ਗਿਆ, ਉਹਨੂੰ ਜਿਹੜਾ ਉਹ ਸਾਜ਼ਿਸ਼ ਨਾਲ ਜੋੜਿਆ। ਕੰਗਣਾ ਰਣੌਤ ਵਰਗੇ ਐਕਟਰ ਜਿਹੜੇ ਨੇ ਉਹ ਖੜੇ ਕਰਕੇ ਪ੍ਰਮੋਟ ਕੀਤੇ। ਔਰ ਉਸ ਦੇ ਨਾਲ ਨਾਲ ਜਿਹੜਾ ਉਸ ਤੋਂ ਬਾਹਰ ਜਾ ਕੇ ਵੀ ਜਿਹੜਾ ਉਹ ਫਿਲਮ ਕਾਮਯਾਬ ਹੋ, ਜਿਵੇਂ ਇਹ ਕਸ਼ਮੀਰ ਫਾਈਲਸ ਨੂੰ ਉਹਨਾਂ ਨੇ ਟੈਕਸ ਖਤਮ ਕਰ ਦਿੱਤੇ, ਮੁਲਾਜ਼ਮਾਂ ਨੂੰ ਕਿਹਾ ਜਾ ਕੇ ਦੇਖੋ, ਉਹਨੂੰ ਜਿਹੜਾ ਹੰਡਰਡਸ ਆਫ ਕਰੋੜਸ ਦੀ ਬਿਜ਼ਨਸ ਕਰਵਾਈ। ਪਰ ਨਾਲ ਦੀ ਨਾਲ ਇੱਕ ਟ੍ਰੈਂਡ ਇਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਜੀ ਜਿਹੜਾ ਵੀ ਬਾਲੀਵੁੱਡ ਦੇ ਵਿੱਚ ਕਾਮਯਾਬ ਜਾਂ ਦੂਜਾ, ਉਹਦੇ ਤੇ ਕੁਛ ਨਾ ਕੁਛ ਲਾ ਦਿਓ। ਹੁਣ ਇਹਨੇ ਆਮਿਰ ਖਾਨ ਨੇ PK ਫਿਲਮ ਬਣਾਈ ਔਰ ਉਹਨਾਂ ਨੇ ਕਿਹਾ ਜੀ ਦੇਖੋ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕੀਤਾ। ਹੁਣ ਉਸ ਸਾਰੇ ਦੇ ਬਾਈਕਾਟ ਦੀ ਲਾਈਨ ਤਾਂ ਚਲਾਈ। ਔਰ ਹੁਣ ਜਦੋਂ ਕਿ ਇਹਨਾਂ ਨੇ ਇਹ ਦੇਖਿਆ ਕਿ ਭਾਈ ਹੁਣ ਸਾਡੇ ਕੋਲ ਆਪਣਾ ਇੰਨਾ ਕੁ ਅਮਲਾ ਫੈਲਾ ਹੋ ਗਿਆ ਆਪਣੇ ਥਾਟ ਵਿੱਚ, ਨਾਲ ਉਹਨਾਂ ਨੇ ਵੀ ਇਹਨਾਂ ਨੂੰ ਬਿਲਕੁਲ ਬਾਹਰ ਕੱਢੋ। ਇਹਨਾਂ ਤੇ ਨਫ਼ਰਤੀ ਲਾਈਨ ਵੀ ਔਰ ਦੂਸਰੀ ਵੀ ਚੱਲੀ। ਔਰ ਆਮਿਰ ਖਾਨ ਦੀ ਇਹ ਜਿਹੜੀ ਪਿਕਚਰ ਜਿਹੜੀ ਲਾਲ ਸਿੰਘ ਚੱਡਾ ਦੇ ਨਾਂ ਥੱਲੇ, ਇਹ ਆਉਣ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਨੇ ਹੈਸ਼ਟੈਗ ਮੁਹਿੰਮ ਚਲਾਈ ਜਿਹੜੀ ਹੈ ਉਸ ਦੇ ਉੱਤੇ ਟਵਿੱਟਰ ਤੇ ਦੂਜੇ ਕਿ ਬਾਈਕਾਟ ਲਾਲ ਸਿੰਘ ਚੱਡਾ, ਬਾਈਕਾਟ ਆਮਿਰ ਖਾਨ, ਕਿਉਂਕਿ ਉਹਨੇ ਜਿਹੜਾ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕੀਤਾ।
ਇਹਦੇ ਬਾਵਜੂਦ ਮੈਂ ਸਮਝਦਾ ਵੀ ਆਮਰ ਖਾਨ ਜਿਹੜਾ ਇੱਕ ਸਿੰਸੀਅਰ ਆਪਣੇ ਕਿੱਤੇ ਦੇ ਨਾਲ ਹੈ, ਉਹ ਐਕਟਿੰਗ ਜਿਹੜਾ ਕਰਨ ਤੋਂ ਪਹਿਲਾਂ ਉਸ ਕਿਰਦਾਰ ਦਾ ਹਿੱਸਾ ਬਣਦਾ। ਔਰ ਜਿਵੇਂ ਲਾਲ ਸਿੰਘ ਚੱਡਾ ਦੇ ਹਵਾਲੇ ਨਾਲ ਉਹਨੇ ਸਿੱਖੀ ਸਰੂਪ, ਔਰ ਦੂਸਰਾ ਮੈਂ ਤਾਂ ਜਿਵੇਂ ਕਿਹਾ ਵੀ ਮੇਰਾ ਤਾਂ ਦਿਲਚਸਪੀ ਨਹੀਂ ਹੈ, ਉਦੋਂ ਵੀ ਅਸੀਂ ਇਹ ਕਿਹਾ ਸੀ ਵੀ ਇਹਦੇ 'ਚ ਕੀ ਹੈ ਪਤਾ ਨਹੀਂ, ਲੇਕਿਨ ਉਹਨੇ ਅਪੀਲ ਵੀ ਕੀਤੀ। ਉਹਨੇ ਕਿਹਾ ਜੀ ਮੇਰਾ ਕੋਈ ਐਸਾ ਮੈਂ ਕਿਸੇ ਦੇ ਖਿਲਾਫ ਨਹੀਂ ਹੈ ਦੂਜੇ ਟਵਿੱਟਰ ਤੇ। ਫਿਰ ਇਸ ਗੱਲ ਨੂੰ ਉਹਨੇ ਯਕੀਨੀ ਬਣਾਉਂਦਿਆਂ ਉਹਨੂੰ ਵੀ ਇਹ ਨਜ਼ਰ ਆਇਆ ਕਿ ਭਾਈ ਹਿੰਦੂ ਤਵੀਆਂ ਦਾ ਕੈਂਪੇਨ ਤਾਂ ਜਿਹੜਾ ਉਹਦੇ 'ਚ ਤਾਂ ਕੋਈ ਠੱਲ ਨਹੀਂ ਪੈ ਰਹੀ। ਉਹ ਠੀਕ ਕੁਛ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਇਹ ਵੀ ਵੱਡੀ ਜਿਹੜੀ ਹੈ ਖਬਰ ਬਣੀ। ਔਰ ਬਲੈਸਿੰਗ ਮਿਲ, ਕਿਉਂਕਿ 11 ਅਗਸਤ ਨੂੰ ਰਿਲੀਜ਼ ਹੋਣੀ ਸੀ। ਹੁਣ ਉਹਨਾਂ ਨੇ ਹਿੰਦੂ ਤਵੀਆਂ ਨੂੰ ਇਹ ਲੱਗਾ ਹੈ ਕਿ ਵੀ ਇਹ ਵੀ ਹੋ ਸਕਦਾ ਹੈ ਕਿ ਵੀ ਕਿਉਂਕਿ ਸਿੱਖ ਕਿਸੇ ਨਾ ਕਿਸੇ ਪਾਸਿਓਂ ਨਾਲ ਖਲੋ ਗਏ ਨੇ, ਔਰ ਕਿਰਦਾਰ ਵੀ ਉਹਨੇ ਸਿੱਖ ਦਾ ਜਿਹੜਾ ਲਾਲ ਸਿੰਘ ਚੱਡਾ ਦੇ ਰੂਪ 'ਚ ਨਿਭਾਇਆ, ਕਿ ਬਈ ਔਨ ਦਾ ਗਰਾਊਂਡ ਵੀ ਇੱਕ ਡਰ ਪੈਦਾ ਕਰੋ ਕਿ ਬਈ ਕੀ ਹੋਏਗਾ। ਮੈਨੂੰ ਨਹੀਂ ਪਤਾ ਵੀ ਇਨੀਸ਼ੀਅਲੀ ਕੀ ਰਿਸਪੌਂਸ ਹੈ। ਹਾਲਾਂ ਮੈਂ ਇਹ ਦੇਖਿਆ ਵੀ ਜਿਹੜੇ BBC ਦੀ ਸਟੋਰੀ ਸੀ, ਇੰਟਰਨੈਸ਼ਨਲ ਰਿਵਿਊ ਲਾਲ ਸਿੰਘ ਚੱਡਾ ਨੂੰ ਬਹੁਤ ਵਧੀਆ ਮਿਲੇ ਨੇ। ਆਮਿਰ ਖਾਨ ਬੈਸਟ ਆਪਣੀ ਐਕਟਿੰਗ 'ਚ ਆਇਆ, ਪਰ ਬਾਕਸ ਆਫਿਸ 'ਚ ਆਉਣ ਵਾਲੇ ਦਿਨਾਂ 'ਚ ਕਿਵੇਂ ਹੋਏਗਾ। ਉਹਨਾਂ ਨੂੰ ਇਹ ਲੱਗਿਆ ਵੀ ਇਹ ਨਾ ਹੋਏ ਵੀ ਜਿਵੇਂ ਅਸੀਂ ਬਾਈਕਾਟ ਦਾ ਕਾਲ ਦੇ ਕੇ ਬਾਕੀਆਂ ਦੇ ਫਿਲਮਾਂ ਫੇਲ ਕਰਾਈਆਂ ਹੋਈਆਂ, ਇਹ ਨਾ ਹੋਏ ਵੀ ਇਹ ਕਾਮਯਾਬ ਹੋ ਜਾਏ। ਇਹਨਾਂ ਨੇ ਗਰਾਊਂਡ ਦੇ ਉੱਤੇ ਵੀ ਆਪਣੇ ਜਿਹੜੇ ਗੁੰਡੇ ਨੇ, ਜਿਨ੍ਹਾਂ ਨੂੰ ਕੋਈ ਸ਼ਿਵ ਸੈਨਿਕ ਬਣ ਜਾਂਦੇ ਨੇ, ਕੋਈ ਬਜਰੰਗ ਦਲੀਆ ਬਣ ਜਾਂਦੇ ਨੇ, ਉਹ ਥਾਂ ਥੀਏਟਰਾਂ ਦੇ ਬਾਹਰ ਭੇਜੇ ਕਿ ਜੀ ਇਹ ਬਲੌਕ ਕੀਤਾ ਜਾਏ ਆਉਣ ਵਾਲਿਆਂ ਨੂੰ, ਔਰ ਕਿਹਾ ਜਾਏ ਬਾਈਕਾਟ ਕੀਤਾ ਜਾਏ। ਹੁਣ ਮੈਂ ਸਮਝਦਾ ਹਾਂ ਵੀ ਬੇਸ਼ੱਕ ਇਹਦੀ ਖਬਰ ਟ੍ਰਿਬਿਊਨ ਦੀ ਹੈ ਔਰ ਜਲੰਧਰ ਦੇ ਹਵਾਲੇ ਨਾਲ ਹੈ, ਸਿੱਖ ਲੀਡਰਸ ਸ਼ਿਵ ਸੈਨਾ ਕਮ ਫੇਸ ਟੂ ਫੇਸ ਡਿਊਰਿੰਗ ਪ੍ਰੋਟੈਸਟ ਆਫ ਖਾਨ's ਫਿਲਮ ਲਾਲ ਸਿੰਘ ਚੱਡਾ ਇਨ ਜਲੰਧਰ। ਸੋ ਮੈਨੂੰ ਇਹ ਦੇਖ ਕੇ ਖਬਰ ਖੁਸ਼ੀ ਹੋਈ, ਇਸ ਲਈ ਨਹੀਂ ਕਿ ਭਾਈ ਫਿਲਮ ਚੱਲੇਗੀ ਜਾਂ ਕਿੰਨੀ ਚੱਲੇਗੀ, ਕਿ ਭਾਈ ਘੱਟੋ ਘੱਟ ਸਿੱਖਾਂ ਨੇ ਇਹ ਦੱਸਿਆ ਕਿ ਵੀ ਹਾਲਾਂ ਕੋ ਲਾਲ ਸਿੰਘ ਚੱਡਾ ਬਣਾ ਕੇ ਕੋਈ ਆਮਿਰ ਖਾਨ ਸਿੱਖ ਨਹੀਂ ਬਣ ਗਿਆ। ਉਹਨੇ ਰੱਖੇ ਸੀ ਵਕਤੀ ਤੌਰ ਤੇ, ਵਾਪਸ ਚਲਾ ਗਿਆ, ਐਕਟਰ ਹੈ, ਕਰਤਾ ਐਕਟਿੰਗ ਹੀ ਰਹੇ ਨੇ। ਲੇਕਿਨ ਸਿੱਖਾਂ ਨੂੰ ਇਹ ਵੀ ਚੰਗਾ ਲੱਗਾ। ਔਰ ਅੱਜ ਮੈਂ ਕਿਸੇ ਉਹਦੇ ਉਸ ਫਿਲਮ ਦਾ ਇੱਕ ਸੀਨ ਨਵੰਬਰ 84 ਦੇ ਹਵਾਲੇ ਨਾਲ ਹੈ ਕਿ ਸਿੱਖਾਂ ਦੇ ਨਾਲ ਕੀ ਧੱਕਾ ਹੋਇਆ। ਸੋ ਹਿੰਦੂ ਤਵੀਆਂ ਦਾ ਇਕੱਲਾ ਟਾਰਗੇਟ ਇਹੀ ਨਹੀਂ ਹੈ ਕਿ ਵੀ ਉਹਨਾਂ ਨੇ ਆਮਿਰ ਖਾਨ ਜਾਂ ਫਿਲਮ ਇੰਡਸਟਰੀ ਦਾ ਥੱਲਾ ਲਾਉਣਾ, ਕਿਉਂਕਿ ਮੁਸਲਮਾਨਾਂ ਦੀ ਡੋਮੀਨੈਂਸ ਕੋ ਉਹਨਾਂ ਨੂੰ ਇਹ ਵੀ ਤਕਲੀਫ ਹੋ ਰਹੀ ਹੈ ਕਿ ਇਹ ਜਿਹੜੇ ਸਿੱਖ ਕਰੈਕਟਰ ਪਪੂਲਰ ਹੋ ਰਹੇ ਨੇ, ਭਾਵੇਂ ਅਕਸ਼ੇ ਕੁਮਾਰ ਵਰਗੇ ਇਹਨਾਂ ਦੇ ਹੀ ਹਿੰਦੂ ਤਵੀ ਬॉय ਜਿਹੜੇ ਨੇ, ਉਹਨਾਂ ਨੇ ਸਿੱਖ ਕਿਰਦਾਰ ਹੋ ਕੇ ਪੈਸੇ ਬਣਾਏ ਨੇ ਫਿਲਮਾਂ 'ਚੋਂ ਦੂਜੇ 'ਚੋਂ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਸਿੱਖ ਕਰੈਕਟਰ ਦਾ ਪੋਜ਼ਿਟਿਵ ਰੂਪ ਜਿਹੜਾ, ਕਿਉਂਕਿ ਸਿੱਖਾਂ ਨੇ ਜੂਨ 84 'ਚ ਆਪਣਾ ਜਲਵਾ ਤਾਂ ਦਿਖਾਇਆ ਹੀ ਦਿਖਾਇਆ, ਜਿਵੇਂ ਬਹਾਦਰੀ ਦੀ ਲਾਈਨ ਹੈ। ਔਰ ਫਿਰ ਕੋਵਿਡ ਦੇ ਚੱਲਦਿਆਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਆਨ ਸ਼ਾਨ ਦੀ ਗੱਲ ਹੋਈ। ਸੋ ਇਹਨਾਂ ਨੇ ਆਪਣਾ ਸੌਦਾ ਵੇਚਣ ਦੇ ਲਈ ਜਿਸ ਪੈਸਾ ਉਹਨੂੰ ਲੱਗਾ ਕਿ ਵੀ ਇਹ ਤਾਂ ਜਿਹੜੇ ਮੁਸਲਮਾਨ ਐਕਟਰ ਨੇ, ਜੇ ਆਮਿਰ ਖਾਨ ਇਸ ਕਿਸਮ ਦਾ ਥੀਮ ਜਿਹੜੀ ਆਲਰੇਡੀ ਫਿਲਮ ਬਣੀ ਹੋਈ ਹੈ ਹਾਲੀਵੁੱਡ ਦੀ, ਉਹਦੇ ਕਿਸੇ ਕਿਰਦਾਰ ਨੂੰ ਇਹਨੇ ਨਿਭਾਇਆ ਸਿਰਫ ਸਿੱਖ ਰੂਪ 'ਚ, ਉਹ ਕਿਹਾ ਵੀ ਇਹ ਨੇੜਤਾ ਨਾ ਹੋਏ। ਪਰ ਮੈਂ ਸਮਝਦਾ ਵੀ ਸਿੱਖਾਂ ਨੇ ਵੀ ਇਹ ਦੱਸਿਆ ਕਿ ਕੋਈ ਗੱਲ ਨਹੀਂ ਭਾਈ, ਸਾਨੂੰ ਜਿਹੜਾ ਕੋਈ ਪਾਣੀ ਦਾ ਗਲਾਸ ਪਿਆ ਹੈ ਉਹਨੂੰ ਅਸੀਂ ਦੁੱਧ ਪਿਉਣ ਦੀ ਸਮਰੱਥਾ ਰੱਖਦੇ ਹਾਂ। ਔਰ ਇਹ ਖਬਰ ਹੈ ਟ੍ਰਿਬਿਊਨ ਵਰਗਾ ਜਦੋਂ ਦਿੰਦਾ, ਇਹਦਾ ਮਤਲਬ ਹੈ ਵੀ ਰੀਅਲ ਕੁਛ ਨਾ ਕੁਛ ਇਹਨਾਂ ਨੂੰ ਤਕਲੀਫ ਹੋਈ ਹੈ। ਟੈਂਸ਼ਨ ਵਾਜ਼ ਵਿਟਨੈਸਡ ਆਊਟਸਾਈਡ MBD ਮਾਲ ਇਨ ਜਲੰਧਰ after Shiv Sena activists reached there demanding the star Amir Khan's film Lal Singh Chadda be taken out as the Bollywood star has allegedly insulted Hindu god। ਕਿ ਜੀ ਇਹਨੂੰ ਦਾ ਉਹ ਦਬਾਅ ਬਣਾਉਣਾ ਚਾਹੁੰਦੇ ਨੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਕਿਸੇ ਮਲਟੀਪਲੈਕਸ ਆਪਰੇਟਰ ਨੂੰ ਜਿਹੜਾ ਸਿਟੀ 'ਚ ਇਹਨੂੰ ਉਹ ਨਹੀਂ ਕਰਨ ਦਿਆਂਗੇ। ਪਰ ਉਹਨਾਂ ਨੇ ਕਿਹਾ the situation became tense when activists of Sikh Talmil Committee also reached the mall and countered the Shiv Sena leaders, saying they won't tolerate such hooliganism. They said there was nothing objectionable in the movie and boycotting or demanding its ban over a movie that was released some 8 years ago was unjustified। ਹੁਣ PK ਫਿਲਮ 8 ਸਾਲ ਪਹਿਲਾਂ ਰਿਲੀਜ਼ ਹੋਈ, ਹੁਣ 8 ਸਾਲ ਬਾਅਦ ਤੁਸੀਂ ਆ ਕੇ ਬਲੌਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਇਸੇ ਤਰ੍ਹਾਂ ਵਾਰਾਣਸੀ ਦੇ ਵਿੱਚ ਵੀ ਹਿੰਦੂ ਆਊਟਫਿਟ ਨੇ ਜਿਹੜਾ ਹੈ ਲਾਲ ਸਿੰਘ ਚੱਡਾ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕੀਤਾ, ਯੂਪੀ ਗਵਰਨਮੈਂਟ ਤੋਂ ਮੰਗ ਕੀਤੀ ਕਿ ਭਾਈ ਇਸ ਨੂੰ ਬੈਨ ਕੀਤਾ ਜਾਏ। ਇਸੇ ਤਰ੍ਹਾਂ ਸਨਾਤਕ ਰਕਸ਼ਾ ਸੈਨਾ ਰੇਸ ਸਲੋਗਨ ਅਗੇਂਸਟ ਦਾ ਮੂਵੀ ਕਿਸੇ ਹੋਰ ਥਾਂ ਤੇ ਭੇਲਪੁਰ ਦੇ ਵਿੱਚ
ਯੂਥ ਵਿੰਗ ਜਿਹੜਾ ਹੈ ਉਸ ਦੇ ਕੋਈ ਪ੍ਰੈਜ਼ੀਡੈਂਟ ਉਹਨੇ ਕਿਹਾ ਜੀ ਹਿੰਦੂ ਡੀਟੀਜ਼ ਦਾ ਅਪਮਾਨ ਕੀਤਾ, ਵੀ ਆਲ ਸਨਾਤਨੀਜ਼ ਵਿਲ ਨਾਟ ਅਲਾਓ ਹਿਸ ਫਿਲਮਸ ਟੂ ਰਨ ਇਨ ਆਵਰ ਕੰਟਰੀ, ਵੀ ਵਿਲ ਗੋ ਫਰਮ ਡੋਰ ਟੂ ਡੋਰ। ਔਰ ਉਹਨਾਂ ਨੇ ਅਦਿੱਤਿਆ ਨਾਥ ਨੂੰ ਕਿਹਾ ਇਸ ਦੇ ਉੱਤੇ ਪਾਬੰਦੀ ਲਾਈ ਜਾਏ। ਸੋ ਮਤਲਬ ਤੁਸੀਂ ਅੰਦਾਜ਼ਾ ਲਾਓ ਕਿ ਅੱਜ ਭਾਰਤ ਦੇ ਵਿੱਚ ਕੀ ਮਾਹੌਲ ਬਣ ਚੁੱਕਾ ਹੈ ਕਿ ਇਹ ਸਾਰੇ ਐਕਟਰ ਜਿਹੜੇ ਨੇ, ਜਿਹੜੇ ਖਾਨ ਔਰ ਦੂਜੇ ਘਰਾਂ ਜਿਨ੍ਹਾਂ ਦੇ ਹਿੰਦੂ ਬੀਵੀਆਂ ਨੇ, ਉਹ ਪੂਜਾ ਕਰਨ ਵਾਲੇ ਉਹ ਵਿਚਾਰੇ ਯਕੀਨੀ ਬਣਾਉਂਦੇ ਨੇ। ਜੋ ਦੱਸਿਆ ਜਾਏ ਕਿ ਇੱਕ ਜਿਹੜਾ ਉਹ ਥਾਂ ਤੇ ਗਣੇਸ਼ ਜੀ ਬੈਠੇ ਨੇ, ਰਾਮ ਜੀ ਬੈਠੇ ਨੇ, ਬੀਬੀਆਂ ਪੂਜਾ ਕਰਕੇ ਵੀ ਅਸੀਂ ਇਹਨਾਂ ਨੂੰ ਕਨਵਰਟ ਨਹੀਂ ਕੀਤਾ ਹੈ, ਇਹੀ ਹੈ। ਔਰ ਉਹ ਐਕਸਟਰਾ ਮਾਈਲ ਜਾਂਦੇ ਨੇ ਪ੍ਰੂਵ ਕਰਨ ਦੇ ਲਈ ਕਿ ਉਹ ਬਿਲਕੁਲ ਜਿਹੜਾ ਹੈ ਉਹ ਭਾਰਤ ਮਾਤਾ ਦੀ ਜੈ ਵਾਲੇ ਨੇ। ਫਿਲਮਾਂ 'ਚ ਵੀ ਉੱਦਾਂ ਦੇ ਕਿਰਦਾਰ ਨਿਭਾਉਂਦੇ ਨੇ ਹੁਣ, ਲੇਕਿਨ ਇਹਨਾਂ ਦੇ ਲਈ ਕੋਈ ਐਕਸੈਪਟੇਬਲ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਸਿੱਖ ਜਥੇਬੰਦੀਆਂ ਨੇ ਕਰੇਜ ਦਿਖਾਇਆ, ਇਹ ਆਉਣ ਵਾਲੇ ਪੀਰੀਅਡ 'ਚ ਦੋਨਾਂ ਕੌਮਾਂ ਦੀ ਸਾਂਝਾਂ ਲਈ ਵੀ ਸ਼ਾਇਦ ਇਹਨਾਂ ਖਾਨਾਂ ਨੂੰ ਵੀ ਕਦੇ ਸਮਝ ਆ ਜਾਏ ਕਿ ਨੋ ਮੈਟਰ ਤੁਸੀਂ ਕੀ ਕਰੋ, ਅਲਟੀਮੇਟਲੀ ਹਿੰਦੂ ਤਵੀਆਂ ਨੇ ਤੁਹਾਨੂੰ ਕਬੂਲ ਨਹੀਂ ਕਰਨਾ। ਇਸ ਲਈ ਆਪਣੇ ਮੁਸਲਮਾਨ ਹੋਣ 'ਚ ਪ੍ਰਾਈਡ ਲਾਓ, ਆਪਣੀਆਂ ਵੈਲਿਊਜ਼ ਦੇ ਲਈ ਖਲੋਵੋ, ਆਪਣੇ ਮਜ਼ਹਬ ਦੀਆਂ ਕਦਰਾਂ ਕੀਮਤਾਂ ਲਈ। ਔਰ ਇਨਸਾਨੀਅਤ ਸਾਡਾ ਸਭ ਦਾ ਧਰਮ ਹੈ, ਲੇਕਿਨ ਇਹ ਹਿੰਦੂ ਤਵੀ ਨਫ਼ਰਤ ਤੋਂ ਡਰ ਕੇ ਤੁਸੀਂ ਹਿੰਦੂ ਤਵੀਆਂ ਵਾਲਾ ਰਾਗ ਨਾ ਅਲਾਪੋ। ਔਰ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ 'ਚ ਸ਼ਬਦ ਹੈ, ਸੰਤ ਜਨੋ ਸੁਨ ਭਾਈਓ ਛੂਟਨ ਸਾਚੈ ਨਾਏ, ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਓ, ਆਗੈ ਦਰਗਹਿ ਮੰਨੀਐ ਮਿਲੈ ਨਿਥਾਵੇ ਥਾਓ, ਭਾਈ ਰੇ ਸਾਚੀ ਸਤਗੁਰ ਸੇਵ, ਸਤਗੁਰ ਤੁਠੈ ਪਾਈਐ ਪੂਰਨ ਅਲਖ ਅਪੇਬ। ਰਹਾਓ ਦੀ ਤੁਕ ਤੋਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਹੇ ਮੇਰੇ ਭਰਾ, ਜਿਵੇਂ ਕੱਲ ਅਸੀਂ ਦੇਖਿਆ ਸਾਜਨ ਐਡਰੈਸ ਕੀਤਾ ਸੀ ਗੁਰੂ ਸਾਹਿਬ ਨੇ, ਹੇ ਮੇਰੇ ਭਰਾ, ਉਸ ਸੱਚੇ ਸਤਿਗੁਰੂ ਦੀ, ਅਕਾਲ ਪੁਰਖ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਣ ਕਰ। ਸਤਿਗੁਰੂ ਤੁਠੈ ਪਾਈ, ਸਤਿਗੁਰ ਤੁਠੈ, ਤੁਠਾ ਹੁੰਦਾ ਹੈ ਖੁਸ਼ ਹੋ ਕੇ, ਟੁੱਟ ਕੇ, ਕਿ ਸਤਿਗੁਰੂ ਟੁੱਟ ਕੇ ਜਦੋਂ ਤੈਨੂੰ ਆਪਣਾ ਜੋੜਨਗੇ ਆਪਣੇ ਉਸ ਰੱਬ ਦੇ ਨਾਲ, ਤੇ ਉਸ ਸਤਿਗੁਰੂ ਦੇ ਟੁੱਟਣ 'ਚੋਂ ਹੀ ਉਸ ਵਾਹਿਗੁਰੂ ਨਾਲ ਮੇਲ ਹੁੰਦਾ ਹੈ ਜਿਹੜਾ ਅਲੱਖ ਹੈ, ਜਿਸ ਨੂੰ ਲਖਿਆ ਨਹੀਂ ਜਾ ਸਕਦਾ, ਜਿਹਦੇ ਅੰਦਰ ਕੋਈ ਭੇਦਭਾਵ ਨਹੀਂ ਹੈ, ਜਿਹਨੂੰ ਜਿਹੜਾ ਮੁਕੰਮਲ ਹੈ, ਜਿਹਨੂੰ ਕੋਈ ਦੇਖ ਨਹੀਂ ਸਕਦਾ, ਪਰ ਉਹ ਹਰ ਥਾਂ ਮੌਜੂਦ ਹੈ। ਔਰ ਸੰਤ ਜਨੋ ਸੁਣ ਭਾਈਓ ਛੂਟਨ ਸਾਚੈ ਨਾਏ, ਕਿ ਹੇ ਮੇਰੇ ਭਰਾਓ, ਸੰਤ ਜਨੋ ਭਰਾਵੋ, ਇਹ ਦੇਖੋ ਕਿ ਇਹ ਜਿਹੜਾ ਮਾਇਆ ਦੇ ਬੰਧਨ 'ਚੋਂ ਛੁਟਕਾਰਾ ਹੈ, ਇਹ ਸੱਚੇ ਨਾਮ ਤੋਂ ਬਿਨਾਂ ਇਹ ਛੁਟਕਾਰਾ ਨਹੀਂ ਹੋ ਸਕਦਾ। ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ, ਗੁਰੂ ਦੇ ਚਰਨ ਹੀ ਤੀਰਥ ਨੇ, ਇਹਨਾਂ ਦੀ ਸੇਵਾ 'ਚ ਲੱਗੋ। ਤੇ ਚਰਨ ਕੀ ਨੇ? ਗੁਰ ਮੂਰਤ, ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜਿਉ, ਆਗਿਆ ਦਰਗਹਿ ਮੰਨੀਐ ਮਿਲੈ ਨਿਥਾਵੇਂ ਥਾਉ। ਜਦੋਂ ਤੁਸੀਂ ਗੁਰੂ ਦੇ ਸ਼ਬਦ ਰਾਹੀਂ ਨਿਰੰਕਾਰ ਦੀ ਇਬਾਦਤ ਵਿੱਚ ਜੁੜੋਗੇ, ਦਰਗਾਹ ਦੇ ਵਿੱਚ ਰੱਬ ਦੀ ਤੁਹਾਨੂੰ ਮਾਣ ਮਿਲੇਗਾ। ਔਰ ਜਿਹੜੇ ਨਿਥਾਵੇਂ ਨੇ, ਅਸੀਂ ਨਿਥਾਵੇਂ ਮਾਇਆ ਦੇ ਵਿੱਚ ਫਸੇ ਹੋਏ, ਥਾਂ ਸਾਨੂੰ ਮਿਲੇਗਾ ਰੱਬ ਦੀ ਦਰਗਾਹ ਦੇ ਵਿੱਚ, ਰੱਬ ਦੀ ਯਾਦ ਦੇ ਨਾਲ, ਬੰਦਗੀ ਦੇ ਨਾਲ, ਸਿਮਰਨ ਦੇ ਨਾਲ। ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ, ਆਂਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ, ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ। ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਹੈ, ਜਿਨ੍ਹਾਂ ਨੇ ਮੈਨੂੰ ਉਸ ਵਾਹਿਗੁਰੂ ਦੇ ਸੱਚੇ ਨਾਮ ਦੇ ਨਾਲ ਜੋੜਿਆ। ਦਿਨ ਰਾਤ ਮੈਂ ਸੱਚ ਦੀ ਸਲਾਹਣਾ ਕਰਦਾ ਔਰ ਉਸੇ ਹੀ ਸੱਚੇ ਵਾਹਿਗੁਰੂ ਦੇ ਗੁਣ ਗਾਉਂਦਾ। ਮੇਰੇ ਖਾਣਾ ਵੀ ਪਹਿਨਣਾ ਵੀ ਜਿਹੜਾ ਉਹ ਉਸ ਦਾ ਆਧਾਰ ਉਸ ਵਾਹਿਗੁਰੂ ਦੀ ਯਾਦ ਨਾਲ ਜੁੜਿਆ ਹੁੰਦਾ ਹੈ। ਮੇਰੇ ਲਈ ਤਾਂ ਹੀ ਕੱਪੜੇ ਖਾਣਾ ਇਹ ਪ੍ਰਵਾਨ ਨੇ, ਜੇ ਵਾਹਿਗੁਰੂ ਮੈਨੂੰ ਯਾਦ ਹੈ, ਮੈਂ ਸੱਚੇ ਦੇ ਨਾਮ ਵਿੱਚ ਜੁੜਿਆ ਹੋਇਆ। ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ, ਗੁਰ ਜੇਵੜ ਅਵਰ ਨ ਦਿਸਈ, ਅੱਠ ਆਠ ਪਹਿਰ ਤਿਸ ਜਾਪ, ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ। ਕਿ ਮੇਰੇ ਹਰ ਜਿਹੜੀ ਮੈਂ ਗਰਾਈ ਮੂੰਹ 'ਚ ਪਾਉਂਦਾ ਗਿਰਾਸ, ਔਰ ਜਿਹੜਾ ਮੈਂ ਸਾਹ ਲੈਂਦਾ, ਮੈਨੂੰ ਉਹ ਵਾਹਿਗੁਰੂ ਨਾਮ ਭੁੱਲੇ। ਸਾਹ ਲੈਂਦਿਆਂ, ਖਾਣਾ ਖਾਂਦਿਆਂ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ, ਉਹ ਗੁਰੂ ਸਫਲ ਮੂਰਤ ਹੈ, ਉਹ ਨਹੀਂ ਭੁੱਲੇ। ਗੁਰ ਜੇਵੜ ਅਵਰ ਨਾ ਦੱਸੇ, ਹੋਰ ਕੋਈ ਦੁਨੀਆ ਦੇ ਵਿੱਚ ਗੁਰੂ ਦੇ ਵਰਗਾ ਕੋਈ ਨਹੀਂ ਹੈ।
आठ पहर दिस जाप, हे मेरे मन अठों पहर 24 आवर्स ए डे, हर सैकेंड हर मिनट उस ਨੂੰ ਜਪ ਜੀ। ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ। ਉਹ ਜੇ ਵਾਹਿਗੁਰੂ ਦੀ ਨਜ਼ਰ ਹੋਏ ਫਿਰ ਹੀ ਉਹ ਇਸ ਰੱਬ ਨੂੰ ਪਾਇਆ ਜਾ ਸਕਦਾ ਹੈ, ਜਿਹੜਾ ਸੱਚਾ ਨਾਮ ਹੈ। ਗੁਣਤਾਸ, ਤਾਸ ਹੁੰਦਾ ਖਜ਼ਾਨਾ, ਜਿਹੜਾ ਗੁਣਾਂ ਦਾ ਖਜ਼ਾਨਾ ਹੈ। ਤੇ ਅਖੀਰਲੇ ਪਦ 'ਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਗੁਰ ਪਰਮੇਸ਼ਰ ਇੱਕ ਹੈ ਸਭ ਮੈਂ ਰਿਹਾ ਸਮਾਏ, ਜਿਨ ਕੋ ਪੂਰਬ ਲਿਖਿਆ ਸਈ ਨਾਮ ਧਿਆਏ, ਨਾਨਕ ਗੁਰ ਸ਼ਰਨਾਗਤੀ ਮਰੈ ਨਾ ਆਵੈ ਜਾਏ। ਕਿ ਉਹ ਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦੇ ਵਿੱਚੋਂ ਰਵਿਆ ਹੋਇਆ ਹੈ, ਮਿਲਦਾ ਉਹਨਾਂ ਨੂੰ ਹੀ ਹੈ। ਉਹੀ ਨਾਮ ਤੇ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ, ਜਿਹੜੇ ਡੈਸਟਿਨਡ ਨੇ। ਨਾਨਕ ਗੁਰ ਸ਼ਰਨਾਗਤੀ, ਪੰਜਵੇਂ ਨਾਨਕ ਕਹਿੰਦੇ ਨੇ ਕਿ ਮੈਂ ਗੁਰੂ ਦੀ ਸ਼ਰਨ ਚ ਉਸ ਅਕਾਲ ਪੁਰਖ ਦੀ, ਜਿਹੜਾ ਮਰੈ ਨਾ ਆਵੈ ਜਾਏ। ਉਹ ਆਵਾਗਾਉਣ ਦੇ ਚੱਕਰ 'ਚ ਨਹੀਂ ਹੈ। ਜੋ ਜਨਮੇਗਾ ਉਹ ਮਰਦਾ, ਤੇ ਜਿਹੜਾ ਜੰਮਦਾ ਹੀ ਨਹੀਂ ਹੈ ਸੋ ਮੁਖ ਜਲੋ ਜਿਤ ਕਹੇ, ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ। ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਹੈ ਕਿ ਰੱਬ ਜਿਹੜਾ ਹੈ ਉਹ ਜਿਹੜਾ ਜੂਨ ਦੇ ਵਿੱਚ ਆਉਂਦਾ, ਕਿਉਂਕਿ ਰੱਬ ਜਿਹੜਾ ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਉਹ ਸੈਲਫ ਐਲੀਮੀਨੇਟਡ ਹੈ, ਅਜੂਨੀ ਹੈ, ਉਹ ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ। ਇਹ ਅੱਜ ਦਾ ਵਿਚਾਰ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਮਸ਼ਹੂਰ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।